ਨੁਸ਼ਾਦਰ ਠੀਕਰੀ ਫਾਇਦੇ ਬਹੁਤ ਸਾਰੇ ਨੇ, ਲੇਕਿਨ 3 ਫਾਇਦੇ ਸੁਣ ਲਿਆ ਜੇ ਤੇ ਦਰੁਸਤ ਤਰੀਕਾ ਲਾਜ਼ਮੀ ਸਮਝ ਲਿਆ ਜੇ ਤੇ ਕਿਹੜੇ ਲੋਕਾਂ ਨੇ ਇਹਨੂੰ ਇਸਤੇਮਾਲ ਨਹੀਂ ਕਰਨਾ, ਇਹ ਸਾਰੀਆਂ ਗੱਲਾਂ ਹੋਣਗੀਆਂ ਅੱਜ ਦੇ ਇਸ ਛੋਟੇ ਜਿਹੇ ਸ਼ਾਰਟ ਕਲਿੱਪ ਦੇ ਵਿੱਚ। ਪਹਿਲੇ ਨੰਬਰ ਦੇ ਉੱਤੇ ਨੁਸ਼ਾਦਰ ਠੀਕਰੀ ਅਗਰ ਕੋਈ ਬੇਹੋਸ਼ ਹੋ ਜਾਏ ਅਚਾਨਕ ਤੋਂ, ਯਾਨੀ ਕਿ ਤੁਹਾਨੂੰ ਉਹਨੂੰ ਹੋਸ਼ ਲਿਆਣੀ ਹੈ ਤੇ ਜਨਾਬ ਛੋਟਾ ਜਿਹਾ ਟੁਕੜਾ ਨੁਸ਼ਾਦਰ ਠੀਕਰੀ ਦਾ ਲੈਣਾ ਹੈ, ਐਵੇਂ ਜਿੱਡਾ ਕੋਈ ਨਾਖੂਨ ਹੁੰਦਾ ਹੈ, ਕੱਪੜੇ ਦੇ ਵਿੱਚ ਜਾਂ ਕਿਸੇ ਕਾਗਜ਼ ਦੇ ਵਿੱਚ ਰੁਮਾਲ ਦੇ ਵਿੱਚ ਇਹਨੂੰ ਲਵੇਟ ਕੇ ਤੇ ਇਹ ਚੰਦ ਲਮਹਿਆਂ ਵਾਸਤੇ ਮਰੀਜ਼ ਨੂੰ ਸੰਘਾਓ, ਇਨਸ਼ਾਅੱਲਾ ਅੱਲਾ ਦੀ ਰਹਿਮਤ ਨਾਲ ਉੱਠ ਕੇ ਤੇ ਬਹਿ ਜਾਏਗਾ। ਦੂਜੇ ਨੰਬਰ ਦੇ ਉੱਤੇ ਅਗਰ ਮੇਰੇ ਕਿਸੇ ਭੈਣ ਜਾਂ ਭਰਾ ਦੇ ਦੰਦ ਨੂੰ ਦਰਦ ਹੁੰਦਾ ਹੀ ਹੈ, ਫਿਲਫੌਰ ਉਹਦਾ ਚੰਦ ਮਿੰਟਾਂ ਦੇ ਵਿੱਚ ਇਨਸ਼ਾਅੱਲਾ ਰਿਜ਼ਲਟ ਚਾਹੁੰਦੇ ਜੇ ਤੇ ਨੁਸ਼ਾਦਰ ਠੀਕਰੀ ਇਹ ਜਿੰਨਾ ਕੁ ਸਾਡਾ 10 ਦਿਨਾਂ 'ਚ ਨਾਖੂਨ ਨਹੀਂ ਵੱਧ ਜਾਂਦਾ ਏਡਾ ਕੁ ਪੀਸ ਲੈਣਾ ਹੈ, ਇਸ ਤੋਂ ਜ਼ਿਆਦਾ ਪੀਸ ਨਹੀਂ ਲੈਣਾ। ਰੂਈ ਦੇ ਉੱਤੇ ਰੱਖ ਕੇ ਨਾ ਤੇ ਜਿਹੜੇ ਦੰਦ ਨੂੰ ਦਰਦ ਹੁੰਦਾ ਹੀ ਹੈ ਨਾ ਉਸ ਜਗ੍ਹਾ ਦੇ ਉੱਤੇ ਨੁਸ਼ਾਦਰ ਠੀਕਰੀ ਨੂੰ ਰੱਖੋ ਤੇ ਰੱਖਣਾ ਐਵੇਂ ਚੰਦ ਲਮਹਿਆਂ ਵਾਸਤੇ ਆ, ਇਨਸ਼ਾਅੱਲਾ ਅੱਲਾ ਦੀ ਰਹਿਮਤ ਨਾਲ ਦੰਦ ਦਰਦ ਜਿਹੜਾ ਨਾ ਉਹਨੂੰ ਰਿਲੀਫ ਮਿਲ ਜਾਏਗਾ। ਨੁਸ਼ਾਦਰ ਠੀਕਰੀ ਜ਼ਿਆਦਾ ਮਕਦਾਰ 'ਚ ਨਹੀਂ ਰੱਖਣੀ, ਨਹੀਂ ਜੇ ਮਸੂੜਾ ਸੜ ਜਾਏਗਾ, ਮਸੂੜੇ ਨੂੰ ਕੋਈ ਹੋਰ ਗੜਬੜ ਹੋ ਜਾਏਗੀ ਤੇ ਫਿਰ ਮਸਲਾ ਖਰਾਬ ਹੋ ਜਾਏਗਾ। ਤੀਸਰਾ ਫਾਇਦਾ ਜਿਹੜਾ ਨੁਸ਼ਾਦਰ ਠੀਕਰੀ ਤੋਂ ਜ਼ਿਆਦਾਤਰ ਹਕੀਮ ਹਜ਼ਰਾਤ ਸਾਡੇ ਲੈਂਦੇ ਨੇ, ਇਹ ਬਲਗਮ ਰੇਸ਼ੇ ਨੂੰ ਕੱਢਣ ਵਾਸਤੇ, ਇਹਦੇ ਵਾਸਤੇ ਵੀ ਨੁਸ਼ਾਦਰ ਠੀਕਰੀ ਦਾ ਛੋਟਾ ਜਿਹਾ ਪੀਸ ਬਸ ਇਹ ਇੰਜ ਕਰਕੇ ਸੌਂਗੇ ਤੇ ਪਿੱਛੇ ਕਰ ਲੈਣਾ, ਜ਼ਿਆਦਾ ਦੇਰ ਨਹੀਂ ਕਰਨਾ ਤੇ ਦਿਨ ਦੇ ਵਿੱਚ 1 ਦਫਾ ਕਰਨਾ ਹੈ, ਇਸ ਤੋਂ ਜ਼ਿਆਦਾ ਨਹੀਂ ਕਰਨਾ। ਅੱਲਾ ਦੀ ਰਹਿਮਤ ਨਾਲ ਕਮਾਲ ਦਾ ਰਿਜ਼ਲਟ ਮਿਲੇਗਾ ਤੇ ਬਿਲਕੁਲ ਮਾਮੂਲੀ ਮਕਦਾਰ ਇਸਤੇਮਾਲ ਕਰਨੀ ਆ, ਕਿਤੇ ਵੀ ਜ਼ਿਆਦਾ ਮਕਦਾਰ ਇਸਤੇਮਾਲ ਨਹੀਂ ਕਰਨੀ। ਨੁਸ਼ਾਦਰ ਠੀਕਰੀ ਨੂੰ ਅੱਖਾਂ ਦੇ ਕਰੀਬ ਬਿਲਕੁਲ ਨਹੀਂ ਲੈ ਕੇ ਜਾਣਾ, ਬੱਚਿਆਂ ਦੇ ਇਸਤੇਮਾਲ ਵਾਸਤੇ ਬਿਲਕੁਲ ਨਹੀਂ ਹੈ। ਪ੍ਰੈਗਨੈਂਸੀ ਦੇ ਦੌਰਾਨ ਖਵਾਤੀਨ ਮੇਰੀਆਂ ਭੈਣਾਂ ਇਸਤੇਮਾਲ ਨਹੀਂ ਕਰ ਸਕਦੀਆਂ, ਦਮੇ ਵਾਲੇ ਮਰੀਜ਼ ਵੀ ਨੁਸ਼ਾਦਰ ਠੀਕਰੀ ਦਾ ਇਸਤੇਮਾਲ ਨਹੀਂ ਕਰਨਗੇ। ਦੁਆਵਾਂ ਦੀ ਦਰਖਾਸਤ ਹੋਏਗੀ, ਨਬੀ ਪਾਕ ਦੇ ਉੱਤੇ 1 ਦਫਾ ਦਰੂਦ ਇਬਰਾਹੀਮ ਪੜ੍ਹ ਕੇ ਕਮੈਂਟ ਦੇ ਵਿੱਚ ਸੁਭਾਨ ਅੱਲਾ ਲਿਖਣਾ ਜੇ।